inside the vast digital campaign by Hindu nationalists to inflame India. उन्होंने कहा भी एक मैसेज है कि जी 24 हिंदू मारते मुसलमाना ने, फिर यह है कि मुसलमान हिंदू कुड़ियां नूं मुसलमान फसा रहे हैं, उन्होंने इस्लाम च ले जा रहे हैं. Yet another viral post that reached Patil made an urgent appeal to vote. If the BJP is here, your children will be safe, Hindus will be safe. Meta's India team delayed action against army-led misinformation operation in Kashmir, Washington Post. ਜੇ ਅਸੀਂ ਇਹਨਾਂ ਦੀਆਂ ਪੋਸਟ ਰੋਕੀਆਂ ਜਾਂ ਉਸ ਨੂੰ ਡਾਊਨ ਕੀਤਾ ਪੋਸਟਾਂ ਨੂੰ ਤੇ ਇਹ ਜਿਹੜਾ ਅਸੀਂ ਇਹਨਾਂ ਨੂੰ ਨਾਰਾਜ਼ ਕਰ ਲਾਂਗੇ, ਇਸ ਲਈ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਕੀਤਾ ਗਿਆ. Organized propaganda and misinformation operation led by Indian Army's Chinar Corps in Jammu and Kashmir for a year. ਇਹ ਜਿਹੜਾ ਆਰਮੀ ਆਫੀਸ਼ੀਅਲਸ और ट्विटर फेसबुक और दूसरिया के रिप्रेजेंटेटिव्स ਨੂੰ मिले एंड डिफेंडेड द ऑपरेशन एज ए काउंटर अगेंस्ट पाकिस्तानी मिस इनफॉर्मेशन नेटवर्क. उन्होंने कहा जी पाकिस्तान भी करता है मिस इनफॉर्मेशन. दैट वाज डिसइनफॉर्मेशन दैट पुट कश्मीरी जर्नलिस्ट इन डेंजर. हिंदू अखबार ने कहा भी असी आर्मी रिप्रेजेंटेटिव्स ਨੂੰ पहुँच की तो उन्होंने कहा जी असी बहुत कंपलैक्स इन्वायरनमेंट काम करते हैं, ਅਸੀਂ ਲੋਕਾਂ ਨੂੰ ਸੇਫ ਰੱਖਣਾ ਚਾਹੁੰਦੇ ਹਾਂ, ਆਪਣੀਆਂ ਅਸੀਂ ਸਰਵਿਸਿਜ਼ ਉਸ ਸੇਫਟੀ ਲਈ ਯੂਜ਼ ਕਰਦੇ ਹਾਂ. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਹਿੰਦੂਤਵੀਆਂ ਵੱਲੋਂ ਸੋਸ਼ਲ ਮੀਡੀਆ ਨੂੰ ਵਰਤ ਕੇ ਕਿਵੇਂ ਘੱਟ ਗਿਣਤੀਆਂ ਦੇ ਖਿਲਾਫ ਫਿਰਕੂ ਅੱਗ ਲਗਾਈ ਜਾਂਦੀ ਹੈ. ਇਸ ਦਾ ਇੰਕਸ਼ਾਫ ਵਾਸ਼ਿੰਗਟਨ ਪੋਸਟ ਨੇ ਇੱਕ ਆਪਣੀ ਡੀਟੇਲ ਇਨਵੈਸਟੀਗੇਸ਼ਨ ਰਿਪੋਰਟ ਵਿੱਚ ਕੀਤਾ ਹੈ और 15 ਸਫ਼ਿਆਂ ਦੀ ਇਸ ਡੀਟੇਲ ਰਿਪੋਰਟ ਵਿੱਚ ਬਹੁਤ ਸਾਰੀ ਅੰਦਰੂਨੀ ਜਾਣਕਾਰੀ ਦਿੱਤੀ ਗਈ ਹੈ ਕਿ ਬੀਜੇਪੀ ਦਾ ਭੰਡੀ ਮੀਡੀਆ ਖੁਫੀਆ ਤੰਤਰ ਕਿਵੇਂ ਕੰਮ ਕਰਦਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਲੋਕਾਂ ਨੇ ਸਿਆਣਿਆਂ ਨੇ ਕਦੇ ਕਿਹਾ ਸੀ ਕਿ ਬੇਸ਼ੱਕ ਡੈਮੋਕ੍ਰੇਸੀ ਦੇ 3 ਪਿਲਰ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ ਨੇ, पर मीडिया उसका 4th पिलर है. क्योंकि ये ठीक है कि लैजिसलेचर ने की पास किया, एग्जैक्टिव ने की फॉलो किया, उसकी स्क्रूटनी जुडिशरी करती है कि किहड़ी चीज़ एज पर कॉन्स्टिट्यूशन है, किहड़ी अनकॉन्स्टिट्यूशनल है. पर मीडिया एक वाच डॉग की तरह 4 चफेरे अख रख के ईवन ये भी देखता है कि लैजिसलेचर की गलत ला चल रहा है ਜਾਂ की ਜਿਹੜਾ ਗਲਤ ਤਰੀਕੇ ਇਸਤੇਮਾਲ ਹੋ ਰਹੇ ਨੇ. ਉਹ ਈਵਨ ਜੁਡੀਸ਼ਰੀ ਦੇ ਉੱਤੇ ਵੀ ਅੱਖ ਰੱਖਦਾ ਹੈ ਕਿ ਵੀ ਜੁਡੀਸ਼ਰੀ ਦੇ ਵਿੱਚ ਵੀ ਕੋਈ ਕਰਪਟ ਐਲੀਮੈਂਟ ਜਿਹੜਾ ਹੈ ਉਹ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਿਹਾ. ਔਰ ਇਸ ਤੋਂ ਇਲਾਵਾ ਮੀਡੀਆ ਜਾਂ ਉਹ ਆਮ ਲੋਕਾਂ ਦੀ ਆਵਾਜ਼ ਵੀ ਹੈ ਕਿ ਜਿਹੜਾ ਆਪਣੇ ਜੋ ਉਹਨਾਂ ਦੀਆਂ ਗ੍ਰੀਵੈਂਸਿਸ ਨੇ, ਜਿਹੜੀਆਂ ਤਕਲੀਫਾਂ ਨੇ, ਜਿਨ੍ਹਾਂ ਨੂੰ ਸਰਕਾਰੀ ਤੰਤਰ ਹਮੇਸ਼ਾ ਦਬਾਉਣ ਦਾ ਯਤਨ ਕਰਦੇ ਨੇ ਕੋਈ ਵੀ ਹਕੂਮਤ ਹੋਏ. ਲੇਕਿਨ ਭਾਰਤ ਦੇ ਮਾਮਲੇ 'ਚ ਤਾਂ ਜਿੱਥੇ ਕਦੇ ਕਿਹਾ ਜਾਂਦਾ ਸੀ ਜੀ ਬੜਾ ਥਰਾਈਵਿੰਗ ਮੀਡੀਆ ਹੈ, ਬੜਾ ਫਲਾਣਾ ਹੈ, ਹਾਲਾਂ ਇਹਨਾਂ ਦੀ ਕਰਤੂਤ ਤਾਂ ਪਹਿਲਾਂ ਵੀ ਇਹੀ ਰਹੀ ਹੈ. ਈਵਨ ਇਹਨਾਂ ਦੇ ਖੁਦ LK ਅਡਵਾਨੀ ਨੇ ਜਦੋਂ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਮੀਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਤੇ ਉਹਨੇ ਅਡਵਾਨੀ ਦੀ ਇਹ ਸਟੇਟਮੈਂਟ ਹੈ, ਬੜੀ ਪੋਪੂਲਰ ਹੈ ਕਿ ਵੀ ਮੀਡੀਆ ਵਾਜ਼ ਆਸਕਡ ਟੂ ਬੈਂਡ, ਦੇ ਸਟਾਰਟਡ ਕ੍ਰੋਲਿੰਗ. ਕਿ ਵੀ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਰਿੜਨਾ ਸ਼ੁਰੂ ਕਰਤਾ, ਵੀ ਲੰਮੇ ਪੈ ਗਏ. ਬਿਲਕੁਲ ਉਹ ਤਾਂ ਹੁਣ ਤਾਂ ਲੰਮੇ ਪੈ ਜਾਣਾ ਵੀ ਇੱਕ ਹੋਰ ਪਾਰਟ ਹੈ, ਪਰ ਤੁਸੀਂ ਉਸ ਨਫ਼ਰਤੀ ਤੰਤਰ ਦਾ ਹਿੱਸਾ ਬਣ ਜਾਓ. ਉਹ ਹਿੰਦੂਤਵਾ ਦੀ ਆਈਡੀਓਲੋਜੀ, ਜਿਹੜੀ ਫਿਰਕੂ ਨਫ਼ਰਤ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਉਹਨਾਂ ਦੇ ਖਿਲਾਫ ਨਸਲਕੁਸ਼ੀ ਦੀ ਕਾਲ ਹੋਏ, ਔਰ ਤੁਸੀਂ ਜਿਸ ਲੈਵਲ ਦੇ ਉੱਤੇ ਉਸ ਸਾਰੇ ਨੂੰ ਲਿਜਾ ਕੇ ਜਿੰਨੀ ਨਫ਼ਰਤ ਅੱਜ ਅਸੀਂ ਉਸ ਸੁਸਾਇਟੀ ਦੇ ਵਿੱਚ ਹੇਟਡ ਐਕਸਪਲੋਜਨ ਹੋਣ ਨੂੰ ਹੈ ਖੜੀ ਕਰ ਦਿਓ. ਤੇ ਫਿਰ ਅਮਿਤ ਸ਼ਾਹ ਦੀ ਉਹ ਸਟੇਟਮੈਂਟ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਿਹਦੇ 'ਚ ਉਹਨੇ ਹਜ਼ਾਰਾਂ BJP ਵਰਕਰਾਂ ਨੂੰ ਕਿਹਾ ਸੀ. ਔਰ ਉਸ ਸਟੇਟਮੈਂਟ ਨੂੰ ਅੱਜ ਜਦੋਂ ਅਸੀਂ ਵਾਸ਼ਿੰਗਟਨ ਪੋਸਟ ਦੀਆਂ 2 ਸਟੋਰੀਜ਼ ਜਿਹੜੀਆਂ ਬੜੀਆਂ ਇਨਵੈਸਟੀਗੇਟਿਵ ਨੇ, ਜਿਨ੍ਹਾਂ ਨੇ ਤਰਥਲੀ ਮਚਾਈ ਹੈ, ਔਰ ਐਨ ਉਸ ਵੇਲੇ ਜਦੋਂ S ਜੈਸ਼ੰਕਰ ਅਮਰੀਕਾ ਦੀ ਧਰਤੀ 'ਤੇ DC 'ਚ ਬੈਠਾ ਹੈ ਤੇ ਇਹ ਵਾਸ਼ਿੰਗਟਨ ਪੋਸਟ ਉਹਨਾਂ ਨੂੰ ਸ਼ੀਸ਼ਾ ਦਿਖਾ ਰਹੇ. ਹਾਲਾਂ ਜਦੋਂ UN ਦੇ ਵਿੱਚ 10 ਸਾਲ ਹੋਰ ਆਪਣੀ ਉਮਰ ਤੋਂ ਬੁੱਢਾ ਹੋਇਆ S ਜੈਸ਼ੰਕਰ ਬੋਲਿਆ
ਤਾਂ ਨਾ ਉਹਦੇ 'ਚ ਦਮ ਸੀ, ਨਾ ਖਮ ਸੀ, ਨਾ ਉਸ ਦੇ ਵਿੱਚ ਕੋਈ ਰੋਰ ਸੀ। ਹਾਲਾਂਕਿ ਜੇ ਤੁਸੀਂ ਇੰਡੀਅਨ ਮੀਡੀਆ ਦੀ ਰਿਪੋਰਟਿੰਗ ਦੇਖੋ ਤੇ ਉਹ ਕਹਿਣਗੇ ਐਸ ਜੈ ਸ਼ੰਕਰ ਨੇ ਦੁਨੀਆ ਕੋ ਦਿਖਾਇਆ ਸ਼ੀਸ਼ਾ। ਹੁਣ ਤੁਸੀਂ ਕੀ ਇਸ ਨੂੰ ਕਹੋਗੇ ਸ਼ੀਸ਼ਾ? ਅੱਜ ਵਾਸ਼ਿੰਗਟਨ ਪੋਸਟ ਨੇ 2 ਸਟੋਰੀਜ਼ ਨਾਲ ਦਿਖਾਇਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਅਮਿਤ ਸ਼ਾਹ ਦੀ ਗੱਲ ਕਰ ਲਾਂ ਕਿ ਜਿਹਦੇ 'ਚ ਉਹਨੇ ਹਜ਼ਾਰਾਂ ਬੀਜੇਪੀ ਵਰਕਰਾਂ ਨੂੰ ਐਡਰੈਸ ਕਰਦੇ ਆ ਆਪਣੀ ਤਾਕਤ ਪਾਰਟੀ ਦੀ, ਉਸ ਦਾ ਜ਼ਿਕਰ ਕੀਤਾ ਸੀ। ਉਸਨੇ ਕਿਹਾ कि हम तो सुबह नाश्ते के वक़्त व्हाट्सएप के ज़रिए इतने ग्रुप जिसमें इतने मिलियन हैं जो भी खबर परोसते हैं वो ठीक हो या गलत वो इतने करोड़ लोगों तक पहुंच जाती है। ਹੁਣ ਇਹ ਹਾਲਾਂ ਕਿਉਂਕਿ ਜੁਮਲੇਬਾਜ਼ ਨੇ ਉੱਥੇ, ਕਈਆਂ ਨੂੰ ਇਹ ਲੱਗਾ ਵੀ ਹੋਣਾ ਵੀ ਐਗਜ਼ੈਜਰੇਟ ਕਰ ਰਹੇ ਨੇ, ਲੇਕਿਨ ਜਦੋਂ ਤੁਸੀਂ ਵਾਸ਼ਿੰਗਟਨ ਪੋਸਟ ਦੀ ਇਹਨਾਂ ਸਟੋਰੀਜ਼ ਨੂੰ ਦੇਖਦੇ ਹੋ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵੀ ਉਹ ਚਾਣਕਿਆ ਦਾ ਪੁੱਤਰ, ਗੈਂਡੇ ਦਾ ਭਰਾ, ਉਹ ਗਲਤ ਨਹੀਂ ਸੀ ਕਹਿ ਰਿਹਾ ਕਿ ਵੀ ਕਿਸ ਲੈਵਲ ਦਾ ਇਹ ਨੈਟਵਰਕ ਉਹਨਾਂ ਨੇ ਬਣਾਇਆ। ਔਰ ਈਵਨ ਪਹਿਲਾਂ ਮੈਂ ਜਿਹੜੀ ਬਰੀਫ ਸਟੋਰੀ ਹੈ ਜਿਹੜੀ ਕਿ ਕਸ਼ਮੀਰ ਦੇ ਮਾਮਲੇ 'ਚ ਹੈ ਕਿ ਵੀ ਜਦੋਂ ਇਹਨਾਂ ਨੇ ਕਸ਼ਮੀਰ ਬਾਰੇ ਇਹ ਸਾਰੀ ਮਿਸ ਇਨਫੋਰਮੇਸ਼ਨ ਕਿਵੇਂ ਫੈਲਾਈ ਜਾਂ ਕਿਵੇਂ ਉਹਦੇ ਲਈ ਈਵਨ ਫੌਜ ਦੀ ਚਿਨਾਰ ਕਾਰਪਸ ਯੂਨਿਟ ਨੂੰ ਇਸਤੇਮਾਲ ਕੀਤਾ ਗਿਆ, ਫੇਕ ਆਈਡੀਜ਼ ਬਣਾਈਆਂ ਗਈਆਂ, ਫੇਕ ਦੂਜੇ, ਤਾਂ ਕਿ ਜਿਹੜੀ ਕਸ਼ਮੀਰ ਦੇ ਵਿੱਚ ਥੋੜ੍ਹਾ ਬਹੁਤ ਓਬਜੈਕਟਿਵ ਗੱਲ ਕਰਨ ਵਾਲਾ ਮੀਡੀਆ, ਜਿਵੇਂ ਉਹਨਾਂ 'ਚ ਕਸ਼ਮੀਰੀਅਤ ਪਬਲੀਕੇਸ਼ਨ ਜਿਨ੍ਹਾਂ ਦੇ ਐਡੀਟਰ ਕਾਜ਼ੀ ਸ਼ਿਬਲੀ, ਇਹ ਅਸੀਂ ਸ਼ੁਰੂ 'ਚ ਕਸ਼ਮੀਰੀਅਤ ਦੇ ਕੁਝ ਆਰਟੀਕਲਸ ਵੀ ਡਿਸਕਸ ਕਰਦੇ ਰਹੇ। ਅੱਛਾ, ਉਹਨਾਂ ਨੂੰ ਕਿਵੇਂ ਫਸਾਇਆ ਗਿਆ ਜਾਂ ਕਸ਼ਮੀਰੀਅਤ ਨੂੰ ਜਦੋਂ ਤੁਸੀਂ ਇੱਕ ਫੇਕ ਆਈਡੀ ਨੈਟਵਰਕ ਰਾਹੀਂ ਔਰ ਆਪਣੇ ਆਪ ਨੂੰ ਕੋਈ ਉਸੇ ਕਿਸਮ ਦਾ ਟੈਗ ਨਿਊਟਰਲ ਲਾ ਕੇ ਕੋਈ ਖਬਰ ਛਾਪਦੇ ਹੋ ਤੇ ਉਹਦਾ ਆਧਾਰ ਉਹਦੇ ਨਾਲ ਜਾ ਕੇ ਜੋੜਦੇ ਹੋ, ਸਾਰੇ ਇਹ ਕੋਡ ਤੁਹਾਡੇ ਕੋਲ ਨੇ, ਡਿਜੀਟਲ ਵਰਲਡ ਨੂੰ ਤੁਸੀਂ ਕੰਟਰੋਲ ਕਰ ਰਹੇ ਹੋ। ਔਰ ਫੇਸਬੁੱਕ ਜਿਸ ਦਾ ਹੁਣ ਦਾ ਨਾਮ ਮੈਟਾ ਹੈ, ਲੇਕਿਨ ਇਸ ਦੀ ਮਲਕੀਅਤ ਉਹੀ ਜ਼ਰਕਸਬਰਗ ਔਰ ਉਹਨਾਂ ਦੇ ਨਾਲ ਜਿਹੜਾ ਵਟਸਐਪ, ਇੰਸਟਾਗ੍ਰਾਮ, ਇਹ ਉਹਨਾਂ ਦੀਆਂ ਹੀ ਅੱਗੋਂ ਜਿਹੜੀਆਂ ਨੇ ਸਬਸਿਡਰੀ ਔਰ ਦੂਜੀਆਂ, ਔਰ ਇੰਡੀਆ ਦੀ ਭਾਈਵਾਲੀ ਨਾਲ ਇਹਨਾਂ ਦੇ ਉਹੀ ਜੁੜੇ ਹੋਏ। ਸੋ ਇਸ ਸਾਰੇ ਨੂੰ ਕਿਵੇਂ ਵਰਤਿਆ ਔਰ ਕਿਵੇਂ, ਕਿਉਂਕਿ ਜੇ 500 ਮਿਲੀਅਨ ਲੋਕਾਂ ਦਾ ਤੁਹਾਡਾ ਵਟਸਐਪ ਔਰ ਦੂਸਰੇ ਦੇ ਥੱਲੇ ਇੱਕ ਡਾਟਾਬੇਸ ਹੈ ਤੁਹਾਡੇ ਕੋਲ ਔਰ ਯੂਜ਼ਰ ਬੇਸ ਹੈ, ਤੇ ਫਿਰ ਜਿਹੜੇ ਇੱਥੇ ਬੈਠੇ ਹੋਏ ਸਿਲੀਕਨ ਵੈਲੀ ਜਾਂ ਦੂਜੇ ਝੋਨਾ 'ਚ ਵੀ ਹਿੰਦੂ ਤਾਂ ਵੀ ਬੈਠੇ ਨੇ, ਪਰ ਜੇ ਕੋਈ ਓਬਜੈਕਟਿਵਲੀ ਉਸ ਸਾਰੇ ਨੂੰ ਦੇਖ ਕੇ ਰੋਕਣਾ ਚਾਹੁੰਦਾ ਤੇ ਉੱਥੇ ਜਿਹੜੇ ਬੈਠੇ ਹੋਏ ਨੇ ਉਹ ਕਹਿੰਦੇ ਨੇ ਜੀ ਦਿਸ ਵਿਲ ਅਨੋਏ ਦਾ ਗਵਰਨਮੈਂਟ, ਇਹ ਸੋਵਰਨ ਗਵਰਨਮੈਂਟ ਹੈ, ਸਾਡੀ ਬਿਜ਼ਨਸ। ਔਰ ਇਹ ਗੱਲ ਈਵਨ ਐਲਨ ਮਸਕ ਵਰਗਾ ਬੰਦਾ ਜਿਹੜਾ ਹੁਣ ਟਵਿੱਟਰ ਤੋਂ ਐਕਸ ਦੇ ਉੱਤੇ ਆ ਗਿਆ ਨਵਾਂ, ਉਹਨੇ ਕਿਹਾ ਜੀ ਅਸੀਂ ਬੰਦਿਆਂ ਨੂੰ ਜੇਲ੍ਹ ਥੋੜੀ ਭੇਜਣਾ, ਸਾਡੀ ਮਾਰਕੀਟ ਹੈ, ਅਸੀਂ ਕਰਾਂਗੇ। ਹੁਣ ਪਹਿਲਾਂ ਤਾਂ ਆਰਮੀ ਦੇ ਵਿੱਚ ਕਿਵੇਂ ਚਿਨਾਰ ਕਾਰਪਸ ਦੇ ਥੱਲੇ ਇਹਨਾਂ ਨੇ ਮਿਸ ਇਨਫੋਰਮੇਸ਼ਨ ਕੈਂਪੇਨ ਬਣਾਇਆ। ਦਾ ਹਿੰਦੂ ਅਖਬਾਰ ਦੀਆਂ ਹੀ ਦੋਨੋਂ ਸਟੋਰੀਜ਼ ਅਸੀਂ ਕੀਤੀਆਂ ਨੇ, ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਹੀ ਆਧਾਰ ਬਣਾਇਆ। ਅੱਛਾ, ਮੈਟਾਜ਼ ਇੰਡੀਆ ਟੀਮ ਡਿਲੇਡ ਐਕਸ਼ਨ against army led misinformation operation in Kashmir, Washington Post, क्योंकि ਉਹਦੇ ਤੇ ਬੇਸ ਸਟੋਰੀ ਹੈ। According to Washington Post, Meta's India staff warned against antagonizing the government of sovereign nation over actions in territory it controls। ਉਹਨਾਂ ਨੇ ਕਿਹਾ ਜੀ ਜੇ ਅਸੀਂ ਇਹਨਾਂ ਦੀਆਂ ਪੋਸਟ ਰੋਕੀਆਂ ਜਾਂ ਉਸ ਨੂੰ ਡਾਊਨ ਕੀਤਾ ਪੋਸਟਾਂ ਨੂੰ, ਤੇ ਇਹ ਜਿਹੜਾ ਅਸੀਂ ਇਹਨਾਂ ਨੂੰ ਨਾਰਾਜ਼ ਕਰ ਲਾਂਗੇ, ਇਸ ਲਈ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਫੇਸਬੁੱਕ ਦਾ ਪੇਰੈਂਟ ਮੈਟਾ ਇੰਡੀਅਨ ਟੀਮ ਨੇ ਆਰਗੇਨਾਈਜ਼ਡ ਪ੍ਰੋਪੇਗੈਂਡਾ ਐਂਡ ਮਿਸ ਇਨਫੋਰਮੇਸ਼ਨ ਆਪਰੇਸ਼ਨ ਲੈਡ ਬਾਈ ਇੰਡੀਅਨ ਆਰਮੀਜ਼ ਚਿਨਾਰ ਕਾਰਪਸ ਇਨ ਜੰਮੂ ਐਂਡ ਕਸ਼ਮੀਰ ਫॉर ਅ ਈਅਰ। 1 ਸਾਲ ਉਹਨਾਂ ਨੇ ਇਸ ਚਿਨਾਰ ਕਾਰਪਸ ਦੇ ਥੱਲੇ ਮਿਸ ਇਨਫੋਰਮੇਸ਼ਨ ਕੈਂਪੇਨ ਲੀਡ ਕੀਤਾ। ਔਰ ਇਹ ਜਿਹੜੇ ਨੇ ਜਿਹੜਾ ਵਾਸ਼ਿੰਗਟਨ ਪੋਸਟ ਨੇ ਤਾਂ ਜਿਹੜੇ ਸਾਬਕਾ ਇੰਪਲੋਈ ਰਹੇ ਨੇ ਉਹਨਾਂ ਦੇ ਇੰਟਰਵਿਊਜ਼ ਤੇ ਬੇਸਡ ਸਟੋਰੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਰਮੀ ਆਫੀਸ਼ੀਅਲਸ ਉਹ ਟਵਿੱਟਰ, ਫੇਸਬੁੱਕ ਔਰ ਦੂਸਰਿਆਂ ਦੇ ਰਿਪਰੈਜ਼ੈਂਟੇਟਿਵਸ ਨੂੰ ਮਿਲੇ ਐਂਡ ਡਿਫੈਂਡਡ ਦਾ ਆਪਰੇਸ਼ਨਸ ਐਜ਼ ਏ ਕਾਊਂਟਰ ਅਗੇਂਸਟ ਪਾਕਿਸਤਾਨੀ ਮਿਸ ਇਨਫੋਰਮੇਸ਼ਨ ਨੈਟਵਰਕ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਵੀ ਕਰਦਾ ਮਿਸ ਇਨਫੋਰਮੇਸ਼ਨ, ਸੋ ਉਹਨੂੰ ਕਰਨ ਦੇ ਲਈ ਅਸੀਂ ਬੇਸ਼ੱਕ ਕਸ਼ਮੀਰੀ ਟੈਗ ਮੁਸਲਮਾਨਾਂ ਦੇ ਨਾਂ ਦੂਸਰੇ ਇਸਤੇਮਾਲ ਕਰ ਰਹੇ, ਪਰ ਇਹ ਅਸੀਂ ਜਿਹੜਾ ਕਰਾਂਗੇ ਹੀ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਮੈਂਬਰ ਜਿਹੜੇ ਮੈਟਾ ਕੋਆਰਡੀਨੇਟਡ
ਇਨ ਆਥੈਂਟਿਕ ਬਿਹੇਵੀਅਰ ਟੀਮ ਦੇ ਸੀ। ਉਹਨਾਂ ਨੇ ਇਹ ਕਿਹਾ ਹੂਜ਼ ਬਰੀਫ ਵਾਸ ਟੂ ਫਲੈਗ ਫੇਕ ਪ੍ਰੋਫਾਈਲਸ ਐਂਡ ਨੈਟਵਰਕਸ ਆਫ ਅਕਾਊਂਟਸ, ਕਿ ਕਿਵੇਂ ਫੇਕ ਪ੍ਰੋਫਾਈਲ ਨੇ, ਕਿਵੇਂ ਉਹਨਾਂ ਦਾ ਹੈ that artificially amplified messages on socially network around the world, ਕਿਉਂਕਿ ਉਸ ਕਿਸਮ ਦਾ ਸੌਫਟਵੇਅਰ ਹੈ, ਤੁਸੀਂ ਉਹ ਮਿਸਇਨਫੋਰਮੇਸ਼ਨ ਪਾਇਆ, ਨਾਲ ਉਹ ਸੌਫਟਵੇਅਰ ਹੈ ਉਹਨੂੰ ਐਂਪਲੀਫਾਈ ਕਰਦਾ ਜਾ ਰਹੇ ਹੋ। ਜਿਹੜੀ ਅਮਿਤ ਸ਼ਾਹ ਨੇ ਕਹੀ ਸੀ ਕਿ ਇਤਨੇ ਕਰੋੜ ਲੋगों के सामने गलत या ठीक जो भी खबर है वो परोसी जाती है, ये एग्जैक्टली ਇਹਨੂੰ ਕਹਿ ਰਹੇ ਆ। ਔਰ ਉਹਨਾਂ ਨੇ ਮੈਟਾ ਸਟਾਫ ਨੇ ਜਿਹੜੇ ਨੇ ਉਹਨਾਂ ਨੇ ਰਿਪੋਰਟ ਵੀ ਕੀਤਾ ਕਿ ਬਈ ਉਹਨਾਂ ਨੂੰ ਜਦੋਂ ਕਿਹਾ ਗਿਆ ਉਹਨਾਂ ਨੇ ਕਿਹਾ ਜੀ ਨਹੀਂ ਇਹਦੇ ਨਾਲ ਗਵਰਨਮੈਂਟ ਨਾਰਾਜ਼ ਹੋ ਜਾਏਗੀ। ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਵੀ ਇਹ ਅਜੇ ਤੱਕ ਇਹ ਤਾਂ ਅਨਕਲੀਅਰ ਹੈ ਕਿ ਚਨਾਰ ਕੌਰਪਸ ਦੀਆਂ ਜਿਹੜੀਆਂ ਨੇ ਕੀ ਉਹ ਪੋਸਟ ਕਰ ਰਹੇ ਸੀ। ਲੇਕਿਨ ਰਿਪੋਰਟ ਤੋਂ ਇਹ ਨਿਕਲਦਾ ਹੈ ਕਿ ਦੈਟ ਵਾਜ਼ ਡਿਸਇਨਫੋਰਮੇਸ਼ਨ that put Kashmiri journalists in danger। ਔਰ ਉਹਨਾਂ ਨੇ ਫਿਰ ਉਹਨਾਂ ਨੇ ਕਸ਼ਮੀਰੀਅਤ ਔਰ ਉਹਦੇ ਐਡੀਟਰ ਕਾਜ਼ੀ ਸ਼ਿਬਲੀ ਦਾ ਜ਼ਿਕਰ ਕੀਤਾ ਔਰ ਉਹਨੇ ਹਿੰਦੂ ਅਖਬਾਰ ਨੇ ਕਿਹਾ ਵੀ ਅਸੀਂ ਆਰਮੀ ਰਿਪਰੈਜ਼ੈਂਟੇਟਿਵਸ ਨੂੰ ਪਹੁੰਚ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਕੰਪਲੈਕਸ ਇਨਵਾਇਰਨਮੈਂਟ 'ਚ ਕੰਮ ਕਰਦੇ ਹਾਂ, ਅਸੀਂ ਲੋਕਾਂ ਨੂੰ ਸੇਫ ਰੱਖਣਾ ਚਾਹੁੰਦੇ ਹਾਂ, ਆਪਣੀਆਂ ਅਸੀਂ ਸਰਵਿਸਿਜ਼ ਉਸ ਸੇਫਟੀ ਲਈ ਯੂਜ਼ ਕਰਦੇ ਹਾਂ ਔਰ ਇਹ ਸਾਡਾ ਜਿਹੜਾ ਹੈ ਉਹ ਪਾਕਿਸਤਾਨ ਦੇ ਉਸ ਮਿਸਇਨਫੋਰਮੇਸ਼ਨ ਨੂੰ ਕਾਊਂਟਰ ਕਰਨ ਦੇ ਲਈ ਹੈ। ਔਰ ਫਿਰ ਇਹ ਵਾਸ਼ਿੰਗਟਨ ਪੋਸਟ ਨੇ ਕਿਹਾ ਕਿ 2020 ਦੇ ਵਿੱਚ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਸੀ ਕਿ ਕਿਵੇਂ ਤੇਲੰਗਾਨਾ ਦੇ ਬੀਜੇਪੀ ਐਮਐਲਏ ਰਾਜਾ ਸਿੰਘ ਨੇ ਜਦੋਂ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਜਿਹੜੇ ਵਿਚਾਰੇ ਬਰਮਾ ਤੋਂ ਨਿਕਲ ਕੇ ਆਏ ਵਾਇਲੈਂਸ ਦੀ ਗੱਲ ਕੀਤੀ ਅਤੇ ਇਹ ਜਿਹੜੀ ਇਹਦੇ ਬਾਵਜੂਦ ਕਿ ਮੈਟਾ ਸਟਾਫ ਨੂੰ ਯੂਐਸ ਵਾਲਿਆਂ ਨੇ ਕਿਹਾ ਵੀ ਇਹਨੂੰ ਕੱਢੋ ਇਸ ਨੂੰ, ਲੇਕਿਨ ਜਿਹੜਾ ਅਣਖੀ ਦਾਸ ਜਿਹੜਾ ਠਕਰਾਲ ਦਾ ਪ੍ਰੀਡੈਸੈਸਰ ਸੀ ਉਸ ਨੇ ਉਸ ਨੂੰ ਪੁਸ਼ ਬੈਕ ਕਰਕੇ ਉਸ ਤੋਂ ਹਟਾਉਣ ਤੋਂ ਰੋਕ ਦਿੱਤਾ ਸੀ। ਸੋ ਪਹਿਲੀ ਸਟੋਰੀ ਤਾਂ ਜਿਹੜੀ ਹੈ ਇਸ ਦੇ ਨਾਲ ਕਲੀਅਰ ਕਰ ਦਿੰਦੀ ਹੈ ਕਿ ਵੀ ਇਕੱਲਾ ਇਹ ਨਹੀਂ ਹੈ ਕਿ ਇਹਨਾਂ ਦੇ ਆਈਟੀ ਸੈੱਲ ਦੇ ਬੰਦੇ ਜਿਹੜੇ ਨੇ ਪੇਰੋਲ ਦੇ ਉੱਤੇ ਸਿਵਲੀਅਨ 'ਚ ਫੌਜ ਚਨਾਰ ਕੌਰਪਸ ਨਾ ਹੈ ਕਿ ਵੀ ਫੌਜ ਪੂਰੇ ਦਾ ਪੂਰਾ ਨੈਟਵਰਕ ਜਿਹੜਾ ਉਹਨੂੰ ਰਨ ਕਰ ਰਹੀ ਹੈ। ਔਰ ਦੂਸਰੀ ਜਿਹੜੀ ਬਹੁਤ ਡੀਟੇਲਡ ਰਿਪੋਰਟ ਹੈ ਉਹ ਫੁੱਲ ਫਲੈਜਡ ਤਾਂ ਮੈਂ ਕੀ ਡਿਸਕਸ ਕਰ ਸਕਾਂਗਾ ਇਸ ਪੀਰੀਅਡ 'ਚ 15 ਸਫੇ ਪ੍ਰਿੰਟ ਆਊਟ ਤਾਂ ਮੇਰੇ ਕੋਲ ਹੈ, ਇਹਨੂੰ ਮੈਂ ਪੜ੍ਹਿਆ ਵੀ ਹੈ, ਪਰ ਉਹਦੀ ਮੈਂ ਕੁਛ ਨਾ ਕੁਛ ਸ਼ੇਅਰਿੰਗ ਜ਼ਰੂਰ ਕਰਦਾ ਹਾਂ। ਉਹਦੀ ਹੈਡਲਾਈਨ ਇਹ ਹੈ ਇਨਸਾਈਡ ਦਾ ਵਾਸਟ ਡਿਜੀਟਲ ਕੈਂਪੇਨ ਬਾਈ ਹਿੰਦੂ ਨੈਸ਼ਨਲਿਸਟ ਟੂ ਇਨਫਲੇਮ ਇੰਡੀਆ, ਕਿ ਹਿੰਦੂ ਰਾਸ਼ਟਰਵਾਦੀਆਂ ਨੇ ਜਿਵੇਂ ਭਾਰਤ ਨੂੰ ਅੱਗ ਲਾਉਣ ਦੇ ਲਈ ਜਿਹੜਾ ਡਿਜੀਟਲ ਕੈਂਪੇਨ ਵਾਸਟ ਕੀਤਾ ਉਸ ਦੀ ਝਲਕ। ਔਰ ਇਹ ਉਹਨਾਂ ਨੇ ਕਿਹਾ ਕਿ ਵੀ at first the WhatsApp messages touted roads paved, schools built, free food distribution to the poor, all the usual pitches from a government during election season, but as May drew closer the messages turned darker। ਕਿਉਂਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਸ ਪੀਰੀਅਡ ਦੀ ਹੈ ਕਿ ਕਰਨਾਟਕਾ ਦੇ ਵਿੱਚ ਇਲੈਕਸ਼ਨ ਤੋਂ ਪਹਿਲੇ ਉਹਨਾਂ ਨੇ ਕਿਵੇਂ ਪਹਿਲਾਂ ਤਾਂ ਜੀ ਸਰਕਾਰ ਦੀਆਂ ਪ੍ਰਾਪਤੀਆਂ, ਸੜਕਾਂ ਬਣਾਤੀਆਂ, ਸਕੂਲ ਬਣਾਤਾ, ਮੋਦੀ ਜੀ ਨੇ ਕੋਵਿਡ ਦੀ ਵੈਕਸੀਨ ਸਾਰੀ ਦੁਨੀਆ 'ਚ ਮੁਫਤ ਭੇਜ ਦਿੱਤੀ। ਐਸ ਜੈਸ਼ੰਕਰ UN 'ਚ ਵੀ ਕਹਿ ਰਿਹਾ ਸੀ ਕਿ ਜੀ ਇਹ ਜਿਹੜੀ ਹੈ ਉਹ ਕੀ ਲਫ਼ਜ਼ ਉਹਨੇ ਕਿਹਾ ਵੈਕਸੀਨ ਅਪਾਰਥਾਈਡ ਨਾ ਹੋਏ, ਕਿ ਜੀ ਦੇਖੋ ਜਦੋਂ ਕੋਵਿਡ ਆਇਆ ਅਸੀਂ ਵੰਡੀ ਅਪਾਰਥਾਈਡ ਹੋਇਆ, ਉਹ ਤੁਸੀਂ ਤੁਹਾਡਾ ਜਨਮ ਹੀ ਅਪਾਰਥਾਈਡ 'ਚ ਹੋਇਆ। ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਤੁਹਾਡੇ ਦਿਮਾਗਾਂ ਦੇ ਵਿੱਚ ਜਿਹੜਾ ਹੈ ਉਹ ਅਪਾਰਥਾਈਡ ਔਰ ਜ਼ਾਤ ਪਾਤ ਔਰ ਭਿੰਨ ਭੇਦ ਵੜਿਆ ਹੋਇਆ। ਔਰ ਫਿਰ ਇਸ ਦੇ ਉੱਤੇ ਉਹਨਾਂ ਨੇ ਉਹ ਪੂਰੀ ਸਟੋਰੀ ਦਿੱਤੀ ਹੈ ਕਿ ਕਿਵੇਂ ਪਹਿਲਾਂ ਉਹਨਾਂ ਨੇ ਇੱਕ ਖਬਰ ਪਲਾਂਟ ਕੀਤੀ, ਉਹ ਵਨ ਵਾਇਰਲ ਪੋਸਟ ਦੈਟ ਲੈਂਡਡ ਇਨ ਸਚਨ ਪਾਟਲ, ਉਸ ਦੇ ਨਾਲ ਜੁੜੀ ਹੋਈ ਸਟੋਰੀ ਹੈ। ਉਹਦੇ 'ਚ ਇਹ ਸੀ ਕਿ 24 ਲੋਕਲ ਹਿੰਦੂ ਮੈਨ ਇਟ ਸੈਡ ਵਰ ਮਰਡਰਡ ਬਾਈ ਮੁਸਲਿਮਸ। ਇਹ ਖਬਰ ਤੁਸੀਂ ਲਾਤੀ ਕਿ ਜੀ 24 ਮੁਸਲਮਾਨ ਜਿਹੜੇ ਨੇ ਨਾ 24 ਲੋਕਲ ਹਿੰਦੂਆਂ ਨੂੰ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਹੈ। ਫਿਰ ਇੱਕ ਹੋਰ ਮੈਸੇਜ ਵਾਰਨਡ ਆਫ ਹਿੰਦੂ ਗਰਲਸ ਬੀਇੰਗ ਗਰੂਮਡ ਬਾਈ ਮੁਸਲਿਮ ਮੈਨ ਟੂ ਜੁਆਇਨ ਦਾ ਇਸਲਾਮਿਕ ਸਟੇਟ। ਹੁਣ ਜਿਹੜਾ ਜੇ ਕੇਰਲਾ ਸਟੋਰੀ ਆਈ ਜਾਂ ਕਸ਼ਮੀਰ ਫਾਈਲਸ ਆਇਆ ਜਾਂ ਗਦਰ 2 ਆਈ, ਇਹ ਤਾਂ ਓਪਨ ਦੇ ਵਿੱਚ ਹੈ ਕਿ ਵੀ ਇਹ ਗਦਰ 2 ਵੀ ਸਾਰੀ ਫਾਈਨੈਂਸ RSS ਨੇ ਕੀਤੀ। ਔਰ ਇਸੇ ਤਰ੍ਹਾਂ ਕਸ਼ਮੀਰ ਫਾਈਲਸ ਵਿਵੇਕ ਅਗਨੀਹੋਤਰੀ ਹਿੰਦੂ ਤੋਂ ਵੀ, ਕੇਰਲਾ ਫਾਈਲਸ ਉਹਦੀ ਪ੍ਰਮੋਸ਼ਨ ਮੋਦੀ ਔਰ ਅਮਿਤ ਸ਼ਾਹ ਕਰ ਰਹੇ ਨੇ। ਸੋ ਇਹ ਉਹ ਤਾਂ ਓਪਨ ਫਿਲਮੀ ਦੁਨੀਆ 'ਚ ਹੈ ਹੀ ਹੈ।
ਉਹਨਾਂ ਨੇ ਕਿਹਾ ਵੀ ਇੱਕ ਮੈਸੇਜ ਇਹ ਕਿ ਜੀ 24 ਹਿੰਦੂ ਮਾਰਤੇ ਮੁਸਲਮਾਨਾਂ ਨੇ, ਫਿਰ ਇਹ ਹੈ ਕਿ ਹਿੰਦੂ ਕੁੜੀਆਂ ਨੂੰ ਮੁਸਲਮਾਨ ਫਸਾ ਰਹੇ ਨੇ, ਉਹਨਾਂ ਨੂੰ ਇਸਲਾਮ 'ਚ ਲਿਜਾ ਰਹੇ ਨੇ। Yet another viral post that reached Patil made an urgent appeal to vote. If the BJP is here, your children will be safe, Hindus will be safe. ਇਹ ਹੁਣ ਇੱਕ ਜਿਹੜਾ ਪਾਟਲ ਹੈ ਉਹ ਇਹ ਕਹਿ ਰਿਹਾ ਵੀ ਮੈਨੂੰ ਇਸ ਕਿਸਮ ਦੇ ਮੈਸੇਜ ਸ਼ੁਰੂ ਹੋਏ, ਸਟੋਰੀ ਕੰਟੀਨਿਊਜ਼ ਬਿਲੋ ਐਡਵਰਟਾਈਜ਼ਮੈਂਟ, ਔਰ ਇਹ ਚਲੀ ਜਿਹੜੀ ਹੈ ਇਹਨਾਂ ਨੇ ਕਿਹਾ ਅਖਬਾਰ ਨੇ ਵੀ ਸਟੋਰੀ ਚੱਲ ਰਹੀ ਹੈ। ਫਿਰ ਉਹ ਕਹਿੰਦਾ ਵੀ ਬਾਈ ਦਾ ਟਾਈਮ ਇਲੈਕਸ਼ਨ ਡੇ ਅਰਾਈਵਡ ਹੀਅਰ ਇਨ ਸਾਊਥ ਇੰਡੀਆਜ਼ ਕਰਨਾਟਕਾ ਸਟੇਟ, Patil, a 25-year-old bank teller in a sleepy village outside Mangaluru, said he was receiving 120 political messages a day in 6 WhatsApp groups. ਹੁਣ ਉਹ 6 ਗਰੁੱਪਾਂ 'ਚ ਆ। ਉਹ ਕਹਿੰਦਾ ਵੀ ਰੋਜ਼ਾਨਾ ਮੈਨੂੰ 120 ਸਿਆਸੀ ਮੈਸੇਜ ਮਿਲ ਰਹੇ ਨੇ। ਉਹ ਬਾਰ-ਬਾਰ ਸਾਨੂੰ ਰਿਮਾਈਂਡ ਕਰਾ ਰਹੇ ਸੀ ਕਿ ਹਿੰਦੂ ਨੈਸ਼ਨਲਿਸਟ ਪਾਰਟੀ ਨੂੰ ਵੋਟ ਕਰੋ। ਫਿਰ ਇਹ ਸਟੋਰੀ ਕੰਟੀਨਿਊ ਹੁੰਦੀ ਹੈ ਕਿ ਕਿਵੇਂ ਰਾਈਜ਼ ਆਫ ਮੋਦੀ ਐਂਡ ਹਿਜ਼ ਹਿੰਦੂ ਫਸਟ ਸਟੇਟ, ਔਰ ਇਸ ਸਾਰੇ ਦੇ ਥੱਲੇ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਜਿਹੜੇ ਇੰਟਰਸਟਿਡ ਨੇ ਵਾਸ਼ਿੰਗਟਨ ਪੋਸਟ ਵੀ ਜਾ ਸਕਦੇ ਨੇ। ਹਿੰਦੂ ਦੀ ਤਾਂ ਸਬਸਕ੍ਰਿਪਸ਼ਨ ਹੁੰਦੀ ਹੈ, ਸ਼ਾਇਦ ਵਾਸ਼ਿੰਗਟਨ ਪੋਸਟ ਦੀ ਸਬਸਕ੍ਰਿਪਸ਼ਨ ਨਹੀਂ ਹੈ, ਅਦਰਵਾਈਜ਼ ਉਹਦੇ ਜਿਹੜੇ ਬਹੁਤ ਸਾਰੇ ਉਸ ਦੇ ਹਿੱਸੇ ਨੇ ਉਹ ਬਹੁਤ ਸਾਰੇ ਮੀਡੀਆ ਨੇ ਹੋਰ ਵੀ ਦੱਸੇ ਨੇ। ਹੁਣ ਇਹਨਾਂ ਦੇ ਅਗੇਂਸਟ ਅਸੀਂ ਲੜ ਰਹੇ। ਹੁਣ ਜੇ ਕੋਈ ਉੱਠ ਕੇ ਕਹੇ ਕਿ ਜੀ TV 84 ਕੋਈ ਨਹੀਂ, ਡਾਕਟਰ ਸਾਹਿਬ ਆਪਣਾ ਕੈਮਰਾ ਰੱਖ ਕੇ ਵੈਸੇ ਹੀ ਕਰ ਲਿਆ ਕਰਨ, ਇੰਨਾ ਖਰਚਾ ਕਰਨ ਦੀ ਕੀ ਲੋੜ ਹੈ। ਇਹਨਾਂ ਨੂੰ ਇਹ ਰਿਅਲਾਈਜੇਸ਼ਨ ਹੀ ਨਹੀਂ ਹੈ ਕਿ ਉਹ ਕਿਸ ਹੱਦ ਤੱਕ ਦੁਸ਼ਮਣ ਜਿਹੜਾ ਕੰਮ ਕਰਨਾਟਕਾ 'ਚ ਚੋਣਾਂ ਜਿੱਤਣ ਲਈ ਕੀਤਾ, ਕਸ਼ਮੀਰੀਆਂ 'ਚ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੀਤਾ। 18 ਸਤੰਬਰ ਤੋਂ ਬਾਅਦ ਦੇਖ ਲਓ ਕੀ ਚੱਲ ਰਿਹਾ ਸਾਰਾ। ਕੱਲਾ ਇਹੀ ਨਹੀਂ ਕਿ ਵਿਜ਼ੀਬਲ ਮੀਡੀਆ 'ਚ ਤੁਸੀਂ WhatsApp ਗਰੁੱਪਾਂ 'ਚ ਕੀ ਡਿਸਕਸ਼ਨ ਹੋ ਰਹੀ ਹੈ, ਉਹੀ ਸਾਰਾ ਹੋ ਰਿਹਾ ਕਿ ਭਾਈ ਇਹਨਾਂ ਨੂੰ ਸਬਕ ਸਿਖਾਓ, ਇਹਨਾਂ ਨੂੰ ਨਵੰਬਰ 84 ਭੁੱਲ ਗਿਆ, ਇਹ ਸਾਬਤ ਕਰਨ ਕਿ ਦੇਸ਼ ਭਗਤ ਨੇ। ਤੇ ਇਹ ਸਭ ਦੇ ਇਹ ਠੀਕ ਹੈ ਵੀ ਇਹ ਤਾਂ ਕਿਉਂਕਿ ਅੱਪਰ ਲੈਵਲ ਦੇ ਉੱਤੇ ਹੀ ਜਿਹੜੇ ਨੇ ਉਹ ਮਾਲਕ ਇਹਨਾਂ ਦੇ ਨਾਲ ਰਲੇ ਹੋਏ ਨੇ, ਲੇਕਿਨ ਘੱਟੋ ਘੱਟ ਅਸੀਂ ਇਸ ਨੂੰ ਕਾਊਂਟਰ ਤਾਂ ਕਰ ਸਕਦੇ ਹਾਂ ਕਿ ਆਪਣੇ ਲੋਕਾਂ ਨੂੰ ਗਲਤ ਜਾਣਕਾਰੀ ਤੋਂ ਬਚਾ ਕੇ ਰੱਖੀਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨਾਲ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।